ਇਸ ਵੇਲੇ ਹਿੰਦੂਤਵਾ ਦਾ ਜਨੂਨ ਕਿਵੇਂ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ 275 ਫਾਰਮਰ ਜੱਜਿਸ ਆਫੀਸ਼ੀਅਲਸ ਸਲੈਮ US ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਪੋਰਟ ਕਿ ਉਹਨਾਂ 275 ਸਿਗਨੇਟਰੀਜ਼ ਦੇ ਵਿੱਚ 25 ਜਿਹੜੇ ਨੇ ਰਿਟਾਇਰਡ ਜੱਜ ਨੇ। ਉਹ ਜੱਜ ਜਿਨ੍ਹਾਂ ਨੂੰ ਬਹੁਤ ਤਕਲੀਫ ਹੋਈ ਹੈ ਕਿ ਜੀ RSS ਜਾਂ ਰਾਜ ਦੇ ਉੱਤੇ ਪਾਬੰਦੀਆਂ ਦੀ ਗੱਲ, ਤੇ ਇਹ ਜਦੋਂ ਜੱਜ ਬਣੇ ਨੇ ਜਾਂ ਉਹ ਆਪਣੀਆਂ ਸੀਟਾਂ ਤੇ ਬੈਠੇ ਸੀ ਤੇ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਜਾਂ ਦਲਿਤ ਜੇ ਤਵੱਕੋ ਕਰਨ ਕਿ ਉਹਨਾਂ ਨੇ ਜਸਟਿਸ ਦੇਣਾ ਹੈ, ਉਹਨਾਂ ਤੋਂ ਵੱਡਾ ਮੂਰਖ ਕੌਣ ਹੋ ਸਕਦਾ। 25 ਰਿਟਾਇਰਡ ਜੱਜ ਨੇ, 119 ਰਿਟਾਇਰਡ ਬਿਊਰੋਕਰੈਟ ਨੇ, 10 ਉਹਨਾਂ ਦੇ ਵਿੱਚ ਐਂਬੈਸਡਰ ਰਹੇ ਨੇ ਜਿਹੜੇ ਇੱਥੋਂ ਗੋਰਿਆਂ ਦਾ ਜੂਠਾ ਖਾਂਦੇ ਗਏ ਕਿ ਜੀ RSS ਇੰਨੀ ਬ੍ਰੌਡਰ ਜਿਹੜੀ ਲੋਕ ਸੇਵਾ 'ਚ ਜੁਟੀ ਹੋਈ ਹੈ, ਉਹਦਾ ਜੇ ਕ੍ਰਿਟਿਸਿਜ਼ਮ ਕਰਨਾ ਉਹਦੇ ਸਬੂਤ ਦਿਓ। ਅਸੀਂ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਹੈ, ਰੋਬਸਟ ਸਾਡਾ ਜੁਡੀਸ਼ੀਅਲ ਸਿਸਟਮ ਹੈ ਔਰ ਇੰਸਟੀਟਿਊਸ਼ਨਲ ਓਵਰਸਾਈਟ ਹੈ। Don't need Goras to tell us what to do. Farmer diplomat slams US surf report on RSS RAW. ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅਮਰੀਕੀ ਕਮਿਸ਼ਨ US ਸਰਫ ਨੇ ਭਾਰਤ ਸੰਬੰਧੀ ਰਿਪੋਰਟ ਵਿੱਚ RSS ਅਤੇ ਰਾਜ ਤੇ ਪਾਬੰਦੀਆਂ ਲਾਉਣ ਦੀ ਰეკਮੈਂਡੇਸ਼ਨ ਕੀਤੀ ਸੀ। ਇਸ ਤੇ ਰਿਐਕਟ ਕਰਦਿਆਂ ਭਾਰਤ ਦੇ 275 ਸਾਬਕਾ ਜੱਜਾਂ, ਐਂਬੈਸਡਰਾਂ ਅਤੇ ਹੋਰ ਉੱਚ ਅਧਿਕਾਰੀਆਂ ਤੇ ਤਾਇਨਾਤ ਰਹੇ ਬਿਊਰੋਕਰੈਟਾਂ ਨੇ ਇਸ ਰਿਪੋਰਟ ਨੂੰ ਜਿਹੜਾ ਰਿਜੈਕਟ ਕੀਤਾ ਹੈ। ਇਹਨਾਂ ਦਾ ਕਹਿਣਾ ਹੈ ਕਿ ਹੁਣ ਗੋਰੇ ਸਾਨੂੰ ਦੱਸਣਗੇ ਕਿ ਅਸੀਂ ਕੀ ਕਰਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਰਤ ਦੇ ਵਿੱਚ ਹਰ ਲੈਵਲ ਦੇ ਉੱਤੇ ਹਿੰਦੂਕਰਨ ਹੋ ਚੁੱਕਾ ਹੈ, ਉਹ ਬਿਊਰੋਕਰੇਸੀ ਹੋਏ, ਉਹ ਲੈਜਿਸਲੇਚਰ ਹੋਏ, ਜੁਡੀਸ਼ਰੀ ਹੋਏ, ਮੀਡੀਆ ਹੋਏ, ਤੇ ਵਾਸਟ ਮੈਜੋਰਿਟੀ ਜਿਹੜੀ ਆਮ ਲੋਕਾਂ ਦੀ ਵੀ ਜਿਨ੍ਹਾਂ ਦੀ ਪੂਰੀ ਬ੍ਰੇਨ ਵਾਸ਼ਿੰਗ ਹੋ ਚੁੱਕੀ ਹੈ, ਉਸ ਦੇ ਸਬੂਤ ਬਾਰ-ਬਾਰ ਨਜ਼ਰ ਆਉਂਦੇ ਨੇ। ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ, ਜਿਨ੍ਹਾਂ ਨੇ ਰਿਲੀਜੀਅਸ ਫਰੀडम ਦਾ ਕੀ ਹਾਲ ਹੈ ਇੰਡੀਆ 'ਚ, ਆਪਣੀ ਜਿਹੜੀ ਲੇਟੈਸਟ ਰਿਪੋਰਟ 2026 ਦੀ ਦਿੱਤੀ, ਉਹਦੇ 'ਚ ਉਹਨਾਂ ਨੇ ਕੰਸੀਕਿਊਟਿਵ 7ਵੇਂ ਸਾਲ ਲਗਾਤਾਰਤਾ ਨਾਲ ਇਹ ਰਿਕਮੈਂਡ ਕੀਤਾ ਕਿ ਭਾਰਤ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ ਜਾਏ, ਜਿਹੜਾ ਵਰਸਟ ਵਾਇਲੇਟਰ ਹੈ ਰਿਲੀਜੀਅਸ ਫਰੀडम ਦਾ, ਹਿਊਮਨ ਰਾਈਟਸ ਦਾ। ਔਰ ਨਾਲ ਦੀ ਨਾਲ ਉਹਨਾਂ ਨੇ RSS ਨੂੰ ਔਰ ਭਾਰਤ ਦੀ ਖੁਫੀਆ ਏਜੰਸੀ ਰਾਹ, ਇਸ ਨੂੰ ਵੀ ਇਸ ਸਾਰੇ ਦੇ ਲਈ ਜ਼ਿੰਮੇਵਾਰ ਦੱਸਦੇ ਆ ਇਹ ਰਿਕਮੈਂਡ ਕੀਤਾ ਕਿ ਇਹਨਾਂ ਦੇ ਜਿਹੜੇ ਐਸੈਟ ਨੇ ਉਹ ਫਰੀਜ਼ ਕੀਤੇ ਜਾਣ, ਜਿਹੜੇ ਵੀ ਇਹਨਾਂ ਦੇ ਅਕਾਊਂਟਸ ਦੇ ਵਿੱਚ ਪੈਸੇ ਪੂਸੇ ਪਏ ਨੇ ਰੋਕੇ ਜਾਣ, ਇਹਨਾਂ ਤੇ ਆਰਥਿਕ ਪਾਬੰਦੀਆਂ ਵੀ ਲਾਈਆਂ ਜਾਣ ਔਰ ਇਹਨਾਂ ਦੇ ਵੀਜ਼ੇ ਵੀ ਜਿਹੜੇ ਨੇ ਉਹ ਨਾ ਇਹਨਾਂ ਨੂੰ ਦਿੱਤੇ ਜਾਣ। ਜਿਹੜੀ ਬੜੀ ਪ੍ਰੋਪਰ, ਕਿਉਂਕਿ ਜਦੋਂ US ਸਰਫ ਵਰਗੀ ਜਿਹੜੀ ਹੈ ਇੰਸਟੀਟਿਊਸ਼ਨ, ਜਿਸ ਨੂੰ ਜਿਵੇਂ ਅਸੀਂ ਦੱਸਿਆ ਸੀ ਕਿ ਕਿਵੇਂ ਇਹ ਆਫੀਸ਼ੀਅਲ ਕਮਿਸ਼ਨ ਹੈ, ਇਹ ਮੈਜ਼ ਹਿਊਮਨ ਰਾਈਟ ਆਰਗੇਨਾਈਜੇਸ਼ਨ ਨਹੀਂ ਹੈ। ਔਰ ਚਾਹੀਦਾ ਤਾਂ ਇਹ ਹੈ ਕਿ ਵੀ ਜਦੋਂ ਇਸ ਕਿਸਮ ਦੀ ਗੰਭੀਰ ਰਿਪੋਰਟ ਸਬੂਤਾਂ ਦੇ ਬੇਸਡ ਆਉਂਦੀ ਹੈ ਤੇ ਗਵਰਨਮੈਂਟ ਉਸ ਦਾ ਨੋਟਿਸ ਲੈ, ਔਰ ਮਕਸਦ ਤਾਂ ਉਹਨਾਂ ਦਾ ਇਹੀ ਹੁੰਦਾ ਵੀ ਉਹਨਾਂ ਨੂੰ ਚੇਤਾਵਨੀ ਦੇਣਾ ਕਿ ਦੇਖੋ ਅਸੀਂ ਆਬਜ਼ਰਵ ਕਰ ਰਹੇ ਹਾਂ ਵੀ ਇਹ ਤੁਹਾਡਾ ਪਾਰਟ ਹੈ, ਤੇ ਉਹਨੂੰ ਜਿਹੜਾ ਤੁਸੀਂ ਰਾਦਰ ਜਿਹੜੇ ਨੁਕਤੇ ਚੁੱਕੇ ਗਏ ਨੇ ਉਹਨਾਂ ਨੂੰ ਆਉਣ ਵਾਲੇ ਸਾਲ 'ਚ ਸੁਧਾਰੋ, ਤਾਂ ਕਿ ਅਗਲੇ ਸਾਲ ਦੀ ਰਿਪੋਰਟ ਦੇ ਵਿੱਚ ਇਹ ਹੋਏ ਕਿ ਵੀ ਆਹ ਪਾਰਟ ਜਿਹੜੇ ਨੇ। ਲੇਕਿਨ ਇਸ ਵੇਲੇ ਹਿੰਦੂਤਵਾ ਦਾ ਜਨੂਨ ਕਿਵੇਂ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ 275 ਫਾਰਮਰ ਜੱਜਿਸ ਆਫੀਸ਼ੀਅਲਸ
ਸਲੈਮ US ਇੰਟਰਨੈਸ਼ਨਲ ਰਿਲੀਜੀਅਸ ਫਰੀडम ਰਿਪੋਰਟ 275 ਸਾਬਕਾ ਜਿਨ੍ਹਾਂ ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਨੇ, ਡਿਪਲੋਮੈਟ ਨੇ, ਬਿਊਰੋਕਰੈਟ ਨੇ, ਫੌਜੀ ਜਨਰਲ ਕਰਨਲ ਨੇ, ਉਹਨਾਂ ਨੇ ਇੱਕ ਲੈਟਰ ਕੱਢ ਕੇ US ਸਰਫ ਨੂੰ ਉਹਨਾਂ ਦੀ ਜਹੀ ਤੇ ਹੀ ਫੇਰੀ ਹੈ US ਸਰਫ ਦੀ। ਔਰ ਇਹਨਾਂ ਦੇ ਵਿੱਚ ਜਿਹੜਾ PTI ਉਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ਦੀ ਖਬਰ ਹੈ ਕਿ ਉਹਨਾਂ 275 ਸਿਗਨੇਟਰੀਜ਼ ਦੇ ਵਿੱਚ 25 ਜਿਹੜੇ ਨੇ ਰਿਟਾਇਰਡ ਜੱਜ ਨੇ। ਹੁਣ ਉਹ ਜੱਜ ਜਿਨ੍ਹਾਂ ਨੂੰ ਬਹੁਤ ਤਕਲੀਫ ਹੋਈ ਹੈ ਕਿ ਜੀ RSS ਜਾਂ ਰਾਜ ਦੇ ਉੱਤੇ ਪਾਬੰਦੀਆਂ ਦੀ ਗੱਲ, ਤੇ ਇਹ ਜਦੋਂ ਜੱਜ ਬਣੇ ਨੇ ਜਾਂ ਉਹ ਆਪਣੀਆਂ ਸੀਟਾਂ ਤੇ ਬੈਠੇ ਸੀ ਤੇ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਜਾਂ ਦਲਿਤ ਜੇ ਤਵੱਕੋ ਕਰਨ ਕਿ ਉਹਨਾਂ ਨੇ ਜਸਟਿਸ ਦੇਣਾ ਹੈ, ਤਾਂ ਉਹਨਾਂ ਤੋਂ ਵੱਡਾ ਮੂਰਖ ਕੌਣ ਹੋ ਸਕਦਾ। 25 ਰਿਟਾਇਰਡ ਜੱਜ ਨੇ, 119 ਰਿਟਾਇਰਡ ਬਿਊਰੋਕਰੈਟ ਨੇ, 10 ਉਹਨਾਂ ਦੇ ਵਿੱਚ ਐਂਬੈਸਡਰ ਰਹੇ ਨੇ ਜਿਹੜੇ ਇੱਥੋਂ ਗੋਰਿਆਂ ਦਾ ਝੂਠਾ ਖਾਂਦੇ ਗਏ, 10 ਐਂਬੈਸਡਰ ਨੇ, ਤੇ 131 ਆਰਮਡ ਫੋਰਸਿਸ ਆਫੀਸਰਸ ਨੇ, ਫੌਜੀ ਨੇ। ਉਹਦੇ ਪੂਰੇ ਨਾਵਾਂ ਦੀ ਲਿਸਟ ਵੀ ਹੈ ਬਹੁਤ ਸਾਰਿਆਂ ਦੀ, ਪਰ ਮੈਂ ਉਹਦੇ 'ਚ ਡਿਟੇਲ 'ਚ ਨਹੀਂ ਜਾਵਾਂਗਾ। ਇਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ 25 ਰਿਟਾਇਰਡ ਜੱਜਿਸ, 119 ਰਿਟਾਇਰਡ ਬਿਊਰੋਕਰੈਟਸ, 10 ਐਂਬੈਸਡਰ ਤੇ 131 ਜਨਰਲ ਕਰਨਲ ਫੌਜ ਦੇ। ਔਰ ਉਹਨਾਂ ਨੇ ਉਹਨੂੰ ਰਿਡੀਕਿਊਲ ਕਰਦਿਆਂ ਇਹ ਕਿਹਾ ਕਿ ਵੀ ਇਹ ਜਿਹੜਾ ਬੜੀ ਇੰਟੈਲੈਕਚੁਅਲੀ ਬੈਂਕਰਪਟਸੀ ਐਂਡ ਡੀਰੇਂਜਡ ਕੈਲਕੂਲੇਸ਼ਨ, ਕਿ ਇਹ ਰਿਪੋਰਟ ਦੱਸਦੀ ਹੈ ਕਿ ਅਮਰੀਕਾ ਦੇ ਜਿਹੜੇ ਨੇ ਕਿ ਲੋਕ ਕਿੰਨੇ ਜਿਹੜੇ ਇਹਨੂੰ ਲਿਖਣ ਵਾਲੇ ਨੇ, ਰਿਪੋਰਟ ਦੇਣ ਵਾਲੇ, ਇੰਟੈਲੈਕਚੁਅਲੀ ਬੈਂਕਰਪਟ ਨੇ, ਉਹਨਾਂ ਦਾ ਬੌਧਿਕ ਤੌਰ ਦੇ ਉੱਤੇ ਦਿਵਾਲੀਆ ਨਿਕਲਿਆ ਹੋਇਆ। ਔਰ ਇਹ ਜਿਹੜਾ ਇਹ ਰਿਕਮੈਂਡ ਕਰਨਾ ਕਿ ਜੀ ਫਰੀਜ਼ ਸੈੱਟ ਕਰੋ, ਰੈਸਟ੍ਰਿਕਟ ਕਰੋ ਮੂਵਮੈਂਟ ਭਾਰਤੀ RSS ਔਰ ਦੂਸਰੇ ਦੀ। ਔਰ ਫਿਰ ਉਹ ਇਹ ਕਹਿ ਰਹੇ ਨੇ ਕਿ ਇਹ ਜਿਹੜੇ 6 ਕਮਿਸ਼ਨਰ ਨੇ US ਸਰਫ ਦੇ ਜਿਨ੍ਹਾਂ ਨੇ ਰਿਪੋਰਟ ਦਿੱਤੀ ਹੈ, ਇਹਨੂੰ US ਗਵਰਨਮੈਂਟ ਫੰਡ ਕਰਦੀ ਹੈ, ਉਹਨਾਂ ਦੇ ਅਪਾਇੰਟੀ ਨੇ, ਅਮਰੀਕਨ ਟੈਕਸਪੇਅਰ ਮਨੀ ਨਾਲ ਬਣਦੇ ਨੇ। ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਇਹਨਾਂ ਦਾ ਬੈਕਗਰਾਉਂਡ ਚੈੱਕ ਕਰੋ ਕਿ ਵੀ ਇਹ ਜਿਹੜੀ ਉਹਨਾਂ ਨੇ ਭਾਰਤ ਬਾਰੇ ਜਾਂ ਔਰ RSS ਬਾਰੇ ਰਿਕਮੈਂਡੇਸ਼ਨ ਕੀਤੀ ਹੈ ਕਿਵੇਂ ਕੀਤੀ। ਔਰ ਇਹ ਆਈ ਓਪਨਰ ਹੋਏਗਾ ਵੀ ਕਿਸ ਕਦਰ US ਸਰਫ ਵਾਲੇ ਪ੍ਰੈਜੂਡਿਸਡ ਨੇ, ਅਨਟੈਨੇਬਲ ਉਹਨਾਂ ਦੀ ਇਹ ਸਾਰੀ ਰਿਪੋਰਟ ਹੈ। ਔਰ ਇਹ ਜਿਹੜਾ ਭਾਰਤ ਹੈ, ਇਹ ਸਾਡੀਆਂ ਤਾਂ ਸਟੇਟ ਇੰਸਟੀਟਿਊਸ਼ਨ, ਸੋਸ਼ੋ ਕਲਚਰਲ ਆਰਗੇਨਾਈਜੇਸ਼ਨ, RSS ਸਾਡੀ ਸੋਸ਼ੋ ਕਲਚਰਲ ਆਰਗੇਨਾਈਜੇਸ਼ਨ ਹੈ ਔਰ ਇਹ ਬਿਲਕੁਲ ਲੈਜੀਟੀਮੇਟ ਹੈ। ਜੇ ਲੈਜੀਟੀਮੇਟ ਕੰਸਰਨ ਹੁੰਦੇ ਫਿਰ ਗੱਲ ਹੋਰ ਦੀ। RSS ਵਿਦ ਇਟਸ ਐਕਸਟੈਂਸਿਵ grassroots present and contributions to social service and nation building may well be subject to critique, but such critique must be grounded in verifiable evidence and contextual understanding, not only on broad generalization। ਕਿ ਜੀ RSS ਇੰਨੀ ਬ੍ਰੌਡਰ ਜਿਹੜੀ ਲੋਕ ਸੇਵਾ 'ਚ ਜੁਟੀ ਹੋਈ ਹੈ, ਉਹਦਾ ਜੇ ਕ੍ਰਿਟਿਸਿਜ਼ਮ ਕਰਨਾ ਉਹਦੇ ਸਬੂਤ ਦਿਓ। ਅਸੀਂ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਹੈ, ਰੋਬਸਟ ਸਾਡਾ ਜੁਡੀਸ਼ੀਅਲ ਸਿਸਟਮ ਹੈ ਔਰ ਇੰਸਟੀਟਿਊਸ਼ਨਲ ਓਵਰਸਾਈਟ ਹੈ। ਔਰ ਫਿਰ ਉਹ ਆਪਣੇ ਇਸ ਸਟੇਟਮੈਂਟ 'ਚ ਲਫ਼ਜ਼ ਇੰਡੀਆ ਨਹੀਂ ਕਹਿ ਰਹੇ। ਹੁਣ ਤੁਸੀਂ ਇਹਨਾਂ ਦਾ ਇਹ ਸਾਰੇ ਕਿਸ ਹੱਦ ਤੱਕ ਹਿੰਦੂਕਰਨ ਹੋ ਚੁੱਕਿਆ। ਭਾਰਤ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ। ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਸਾਰੇ ਦੇ ਵਿੱਚ ਉਹਨਾਂ ਨੇ ਫਿਰ ਨਾਂ ਵੀ ਦਿੱਤੇ ਹੋਏ ਨੇ ਕਿਹੜੇ ਕਿਹੜੇ ਨੇ। ਔਰ ਇਹ ਜਿਹੜਾ ਕਿਉਂਕਿ ਸਾਰਿਆਂ ਨੇ ਅੱਡ ਕਵਰ ਕੀਤਾ ਹੈ, ਟ੍ਰਿਬਿਊਨ ਨੇ ਇਸ ਦੇ ਉੱਤੇ ਪੂਰਾ ਹੋਰ ਵੀ ਡੀਟੇਲ ਦਿੰਦਿਆਂ ਇਹ ਕਿਹਾ ਕਿ ਜੀ ਇਹ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤਾਂ ਪਹਿਲਾਂ ਹੀ ਇਹਨੂੰ ਰਿਜੈਕਟ ਕਰ ਚੁੱਕੀ ਹੈ ਔਰ ਇਹ ਜਿਹੜੀ ਹੈ ਇਹਨਾਂ ਦੀ ਕ੍ਰੈਡੀਬਿਲਿਟੀ ਨਹੀਂ ਹੈ ਕੋਈ ਵੀ ਜਿਹੜੇ ਰਿਪੋਰਟ ਦੇਣ ਵਾਲੇ ਨੇ। ਫਿਰ ਇਹ ਰਿਪੋਰਟ ਦੇ ਰਹੇ ਨੇ ਕਿ ਦੇਖੋ ਜੀ ਮੁਸਲਮਾਨਾਂ ਦੀ ਆਬਾਦੀ 1951 ਦੇ ਵਿੱਚ 9.8% ਸੀ ਇੰਡੀਆ 'ਚ, ਹੁਣ 14.2% ਹੋ ਗਈ। ਇਹਦਾ ਮਤਲਬ ਹੀ ਮੁਸਲਮਾਨ ਤਾਂ ਬੜੇ ਖੁਸ਼ ਨੇ ਔਰ ਅੱਗੋਂ ਬੱਚੇ ਜੰਮ ਰਹੇ ਨੇ ਇੰਡੀਆ ਦੇ। ਸਿੱਖਾਂ ਦੀ ਔਰ ਕ੍ਰਿਸਚਨਸ ਦੀ ਵੀ 47 'ਚ ਵੀ 1951 'ਚ ਵੀ 2.3% ਕ੍ਰਿਸਚਨ ਸੀ ਤੇ ਸਿੱਖ 1.7% ਸੀ, ਅੱਜ ਵੀ ਨੇ। ਔਰ ਹਿੰਦੂਆਂ ਦੀ ਪਾਪੂਲੇਸ਼ਨ ਜਿਹੜੀ ਹੈ ਉਹ ਅਨਡਿਵਾਈਡਡ ਪਾਕਿਸਤਾਨ ਦੇ ਵਿੱਚ ਇੰਨੀ ਸੀ, ਹੁਣ ਇੰਨੀ ਰਹਿ ਗਈ। ਪਹਿਲਾਂ ਇਹ ਤਾਂ ਦੱਸ ਦਿਓ ਵੀ ਹਿੰਦੂਆਂ ਦੀ 1951 'ਚ ਕਿੰਨੀ ਪਾਪੂਲੇਸ਼ਨ ਸੀ ਤੇ ਹੁਣ ਕਿੰਨੀ ਹੈ। ਬਿਲਕੁਲ ਜਿਹੜੇ ਮਾਈਗ੍ਰੇਟ ਕੀਤੇ ਨੇ 47 ਦੇ ਵਿੱਚ ਦੋਨੋਂ ਪਾਸਿਓਂ ਆਏ। ਔਰ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਈਵਨ 1953-54 ਤੱਕ ਵੀ ਆਉਣ ਜਾਣ ਰਿਹਾ। ਇੱਧਰਲੇ ਮੁਸਲਮਾਨ ਪਾਕਿਸਤਾਨ ਗਏ, ਉੱਧਰੋਂ ਜਿਹੜੇ ਨੇ ਉਹ ਇੱਧਰ ਆਉਂਦੇ ਰਹੇ। ਸੋ ਇਸ ਸਾਰੇ ਦੇ ਚੱਲਦਿਆਂ ਈਵਨ ਜਿਹੜੇ ਜਿਹਨੇ ਇਹ ਚਿੱਠੀ ਲਿਖਾਉਣ ਦੇ ਵਿੱਚ ਮੇਨ ਰੋਲ ਪਲੇ ਕੀਤਾ ਹੈ, ਉਹ ਜਿਹਨੇ ਇਹਨਾਂ ਸਾਰਿਆਂ ਨੂੰ ਕੋਆਰਡੀਨੇਟ ਕੀਤਾ ਹੈ, ਉਹ ਫਾਰਮਰ ਡਿਪਲੋਮੈਟ ਹੈ ਭਾਸਵਤੀ ਮੁਖਰਜੀ।
ਔਰ ਪਾਸਵਤੀ ਮੁਖਰਜੀ ਨੇ ਫਿਰ ਇੱਕ ਤਾਂ ਇਹ ਲੈਟਰ ਹੈ, ਫਿਰ ਉਹਨੇ ANI ਜਿਹੜੀ ਕਿ ਰਾਹ ਦੀ ਆਊਟਫਿਟ ਹੈ, ਮੀਡੀਆ ਆਊਟਲੈਟ ਹੈ, ਉਹਨੂੰ ਇੰਟਰਵਿਊ ਦਿੱਤਾ ਹੈ। ਔਰ ਉਹਦਾ ਜਿਹੜਾ ANI ਨੇ ਹੈਡਲਾਈਨ ਲਾਈ ਹੈ, ਡੋਂਟ ਨੀਡ ਗੋਰਾਜ਼ ਟੂ ਟੈਲ ਅਸ ਵਾਟ ਟੂ ਡੂ, ਫਾਰਮਰ ਡਿਪਲੋਮੈਟ ਸਲੈਮਸ US ਸਰਫ ਰਿਪੋਰਟ ਔਨ RSS RAW। ਇਹਨਾਂ ਨੂੰ ਹਕੂਮਤ ਕੰਟਰੀ ਆਫ ਪਾਰਟਿਕੂਲਰ ਕੰਸਰਨ ਉਹਦੀ ਕੋਈ ਪਰਵਾਹ ਨਹੀਂ ਹੈ। ਉਹ ਤਾਂ ਕਹਿੰਦੇ ਅਸੀਂ ਬਾਦਰ, ਪਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਅਮਰੀਕਨਾਂ ਦੀ ਹੁਣ ਬਿਲਕੁਲ ਉਹਨਾਂ ਦੇ ਲੈਂਸ ਦੇ ਥੱਲੇ ਆ ਗਿਆ ਵੀ ਇਹ ਰਾਹ ਐਮਬੈਸੀਆਂ 'ਚ ਬਹਿ ਕੇ, ਕੌਂਸਲੇਟਾਂ 'ਚ ਬਹਿ ਕੇ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਕਰੋਗੇ, ਅਮਰੀਕਨ ਸਿਟੀਜ਼ਨ ਮਾਰੋਗੇ, ਕੈਨੇਡੀਅਨ ਮਾਰੋਗੇ, ਔਰ RSS ਤੁਹਾਡਾ ਇੱਥੇ ਜਿਹੜੀ ਅਦਰਵਾਈਜ਼ ਤੁਸੀਂ ਕਹਿੰਦੇ ਹੋ ਜੀ ਰਜਿਸਟਰਡ ਬਾਡੀ ਵੀ ਨੇ, ਅਸੀਂ ਨਹੀਂ ਹੈਗੇ, ਸਾਡੀ ਕੋਈ ਮੈਂਬਰਸ਼ਿਪ ਵੀ ਨਹੀਂ ਹੈ, ਤੇ ਤੁਸੀਂ ਲੌਬਿੰਗ ਫਰਮਾਂ ਹਾਇਰ ਕਰੋਗੇ ਵਿਦਆਊਟ ਰਜਿਸਟਰਿੰਗ ਐਜ਼ ਏ ਜਿਹੜਾ ਉਹ ਫੈਰਾ ਕਾਨੂੰਨ ਦੇ ਥੱਲੇ ਜਿਹੜਾ ਫੋਰਨ ਏਜੰਟ ਦੇ ਤੌਰ ਤੇ ਰਜਿਸਟਰ ਹੋਣਾ ਹੁੰਦਾ। ਸੋ ਇਹ ਪੂਰੀ ਨਫ਼ਰਤ ਨਾਲ ਭਰੀ ਹੋਈ ਜਿਹੜੀ ਮਾਈ ਹੈ ਇੱਥੇ ਝੂਠਾ ਖਾਂਦੀ ਗਈ ਹੈ ਉਹਨਾਂ ਦਾ, ਗੋਰਿਆਂ ਦਾ। ਹੁਣ ਕਹਿੰਦੇ ਵੀ ਇਹ ਗੋਰੇ ਸਾਨੂੰ ਦੱਸਣਗੇ ਕਿ ਅਸੀਂ ਕੀ ਕਰਨਾ ਹੈ। ਔਰ ਉਹਨੇ ਕਿਹਾ ਕਿ ਵੀ ਡਿਡਨਟ ਸਲੈਮ ਦੈਮ, ਵੀ ਡਿਮੋਲਿਸ਼ ਦੈਮ, ਅਸੀਂ ਉਹਨੂੰ ਸਲੈਮ ਨਹੀਂ, ਅਸੀਂ ਡਿਮੋਲਿਸ਼ ਕਰਦੇ ਐਂਡ ਦੇ ਡਿਜ਼ਰਵ ਟੂ ਬੀ ਡਿਮੋਲਿਸ਼ ਫॉर ਅ ਸਿੰਪਲ ਰੀਜ਼ਨ ਵਿਚ ਇਜ਼ ਨਾਟ ਰਿਟਨ ਇਨ ਦਾ ਲੈਟਰ ਬਿਕੋਜ਼ ਇਟ ਹੈਡ ਟੂ ਬੀ ਕਰਟੀਅਸਲੀ ਵਰਡਡ। ਕਿ ਸਾਡੀ ਚਿੱਠੀ 'ਚ ਤਾਂ ਅਸੀਂ ਬੜੇ ਸਤਿਕਾਰ ਵਾਲੇ ਲਫ਼ਜ਼ ਵਰਤੇ ਨੇ, ਅਦਰਵਾਈਜ਼ ਤਾਂ ਅਸੀਂ ਇਹਨਾਂ ਨੂੰ ਜਿਹੜਾ ਸਲੈਮ ਹੀ ਨਹੀਂ, ਅਸੀਂ ਇਹਨਾਂ ਨੂੰ ਡਿਮੋਲਿਸ਼ ਕਰਦੇ। ਔਰ ਇਹ ਜਿਹੜਾ ਇੰਡੀਅਨ ਡਾਇਸਪੋਰਾ ਦੀਆਂ ਇੰਨੀਆਂ ਵੱਡੀਆਂ ਕੰਟਰੀਬਿਊਸ਼ਨਸ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ RSS ਦੇ ਉੱਤੇ ਕਹਿਣਾ, ਇਹ ਤਾਂ 100 ਸਾਲ ਪੁਰਾਣੀ ਜਥੇਬੰਦੀ ਟੂ ਸਰਵ ਦਾ ਨੇਸ਼ਨ ਦੈਟ ਵਾਜ਼ ਦੈਨ ਅੰਡਰ ਦਾ ਕਲੋਨੀਅਲ ਰੂਲ, ਔਰ ਉਸ ਤੋਂ ਬਾਅਦ ਹੁਣ ਤੱਕ ਉਹ ਸੇਵਾ ਹੀ ਕਰ ਰਹੀ ਹੈ ਲੋਕਾਂ ਦੀ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਇਸ ਮੁਲਕ ਦੇ ਇਹ ਸਾਰੇ ਜਿਹਨੂੰ ਕਰੀਮ ਹੈ, ਜੱਜ, ਬਿਊਰੋਕਰੈਟ, ਡਿਪਲੋਮੈਟ, ਇਹ ਥਿੰਕਿੰਗ ਹੈ ਉਹਨਾਂ ਦੀ। ਇਹਨਾਂ ਤੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਵੀ ਸਾਡੇ ਲਈ ਇਨਸਾਫ ਨਿਕਲੇਗਾ, ਜਾਂ ਇੰਡੀਅਨ ਸਿਸਟਮ 'ਚ ਰਹਿੰਦੇ ਹਾਂ ਤੁਸੀਂ ਬਹੁਤ ਚੰਗੇ ਬੀਬੇ ਭਾਰਤ ਮਾਤਾ ਕੀ ਜੈ ਕਰਕੇ ਬੋਲੋ, ਤੇ ਜਿਹੜਾ ਉਹ ਤੁਹਾਨੂੰ ਟੋਲਰੇਟ ਨਹੀਂ। ਉਹਨਾਂ ਦੇ ਲਈ ਬਿਲਕੁਲ ਨਫ਼ਰਤ ਨਾਲ ਭਰੇ ਹੋਏ। ਔਰ ਇਸ ਵੇਲੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇਹ ਜਿਹੜੀ ਹਿੰਦੂਤਵੀ ਨਫ਼ਰਤ ਫੈਲੀ ਹੋਈ ਹੈ। ਔਰ ਇਸ ਦਾ ਇਲਾਜ ਸਿੱਖਾਂ ਦੇ ਲਈ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਬਾਕੀ ਨਹੀਂ ਬਚਿਆ ਹੋਇਆ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।